ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਡੀਓ ਜਿਸ ਤੁਸੀਂ ਸਾਰੇ ਜਾਣਦੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਗਰਮਾਇਆ ਹੋਇਆ ਹੈ। ਇਸ ਸੰਬੰਧੀ ਭਾਈ ਗੁਰਬਖਸ਼ ਸਿੰਘ 2 ਵਾਰ ਲੰਮੀ ਭੁੱਖ ਹੜਤਾਲ ਤੇ ਬੈਠੇ ਪਰ ਕੋਈ ਵੀ ਪੁਖਤਾ ਨਤੀਜਾ ਸਾਹਮਣੇ ਨਹੀਂ ਆਇਆ। ਅਮਰੀਕਨ ਬੇਸ 82 ਸਾਲਾਂ ਭਾਈ ਸੂਰਤ ਸਿੰਘ ਖਾਲਸਾ ਨੇ ਇਸ ਮੁੱਦੇ ਨੂੰ ਆਧਾਰ ਬਣਾ ਕੇ 16 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ। ਜਿਉਂ ਹੀ ਇਸ ਭੁੱਖ ਹੜਤਾਲ ਦੇ ਦਿਨ ਵੱਧਦੇ ਗਏ ਭਾਈ ਸੂਰਤ ਸਿੰਘ ਨੂੰ ਪੁਲਿਸ ਨੇ ਚੁੱਕ ਕੇ ਲੁਧਿਆਣੇ ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਪਰ ਉਹਨਾਂ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ। 2 ਦਿਨ ਪਹਿਲਾਂ ਲਗਭਗ 300 ਦੇ ਕਰੀਬ ਪੁਲਿਸੀਆਂ ਨੇ ਹਸਪਤਾਲ ਦਾ ਧਾਵਾ ਬੋਲ ਕੇ ਭਾਈ ਸੂਰਤ ਸਿੰਘ ਹੋਰਾਂ ਨੂੰ ਜਿੱਥੇ ਆਪਣੀ ਸਿੱਧੀ ਕਸਟਡੀ ਦੇ ਵਿੱਚ ਲਿਆ ਉੱਥੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਹਰਾਸ ਕੀਤਾ ਅਤੇ ਉਹਨਾਂ ਦੇ ਬੇਟੇ ਦੇ ਖਿਲਾਫ ਅਮਨ ਭੰਗ ਦਾ ਕੇਸ ਵੀ ਰਜਿਸਟਰ ਕੀਤਾ ਗਿਆ। ਵੀਅਰਸ ਹਸਪਤਾਲ ਦੇ ਵਿੱਚ ਉੱਥੇ ਮੌਜੂਦ ਭਾਈ ਸੂਰਤ ਸਿੰਘ ਦੇ ਸਮਰਥਕਾਂ ਨੂੰ ਵੀ ਹਰਾਸ ਕੀਤਾ ਗਿਆ ਅਤੇ ਹਿਰਾਸਤ ਵਿੱਚ ਵੀ ਲਿੱਤਾ ਗਿਆ। ਹੋਰ ਤੋਂ ਹੋਰ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਅਤੇ TV ਪਰਸਨੈਲਿਟੀ ਸਰਦਾਰ ਸੁਰਿੰਦਰ ਸਿੰਘ ਹੋਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਅੱਜ ਅਸੀਂ ਸਰਦਾਰ ਸੁਰਿੰਦਰ ਸਿੰਘ ਹੋਰਾਂ ਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹਾਂ ਜਿਨ੍ਹਾਂ ਤੋਂ ਅਸੀਂ ਇਸ ਘਟਨਾ ਦੇ ਵੇਰਵੇ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਅਤੇ ਹੋਰ ਮਾਮਲਿਆਂ ਸੰਬੰਧੀ ਗੱਲਬਾਤ ਕਰਾਂਗੇ। ਤਾਂ ਸਾਡਾ ਆਨਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੁਰਿੰਦਰ ਸਿੰਘ ਫਰਮ ਚੰਡੀਗੜ੍ਹ। ਜੀ ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰੀਤ ਕੌਰ ਜੀ ਤੇ ਜਿੰਨੇ ਵੀ ਸਾਡੇ ਸਾਰੇ TV 84 ਦੇ ਦਰਸ਼ਕ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਸਾਰਿਆਂ ਨੂੰ ਮੈਂ ਸਵਾਗਤ ਕਰਦਾ ਜੀ, ਹਾਜ਼ਰ ਤੁਹਾਡੇ ਨਾਲ ਅੱਜ ਦੀ ਗੱਲਬਾਤ। ਜੀ ਥੈਂਕ ਯੂ। ਤਾਂ ਸੁਰਿੰਦਰ ਸਿੰਘ ਜੀ, ਅਸੀਂ ਸ਼ੁਰੂ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਜਿਸ ਤਰ੍ਹਾਂ ਤੁਸੀਂ ਉਸ ਵੇਲੇ ਹਸਪਤਾਲ ਦੇ ਵਿੱਚ ਮੌਜੂਦ ਸੀ ਜਿੱਥੇ ਭਾਈ ਸੂਰਤ ਸਿੰਘ ਨੇ ਇਸ ਤਰ੍ਹਾਂ ਉਹਦੇ ਪਰਿਵਾਰ ਦੇ ਨਾਲ ਉਹਨਾਂ ਧੱਕਾ ਕੀਤਾ ਗਿਆ। ਅਸੀਂ ਚਾਹੁੰਦੇ ਕਿ ਐਗਜ਼ੈਕਟਲੀ ਉੱਥੇ ਕੀ ਹੋਇਆ, ਤੁਸੀਂ ਉੱਥੇ ਮੌਜੂਦ ਸੀਗੇ, ਸਾਰੇ ਦਰਸ਼ਕਾਂ ਨਾਲ ਉਹ ਸਾਂਝ ਪਾਓ। ਜਿਸ ਵੇਲੇ ਮੈਂ ਉੱਥੇ ਪਹੁੰਚਿਆ ਜੀ, ਅੰਦਰ ਆਪਣੀ ਗੱਡੀ ਲੈ ਕੇ ਇੱਥੋਂ ਚੰਡੀਗੜ੍ਹੋਂ ਵਿਸ਼ੇਸ਼ ਤੌਰ ਤੇ ਗਿਆ ਸੀ ਤਾਂ ਮੇਰਾ ਆਪਣਾ ਕੈਮਰਾਮੈਨ ਉਸਨੂੰ ਥੋੜਾ ਟਾਈਮ ਲੱਗ ਗਿਆ ਕਿ ਉਹ ਗੱਡੀ ਦੇ ਵਿੱਚ ਕੈਮਰਾ ਵਗੈਰਾ ਹੋਰ ਸਾਰੀ ਤਿਆਰੀ ਕਰਨ ਦੇ ਵਿੱਚ ਬਿਜ਼ੀ ਸੀ ਤੇ ਉਹਨੂੰ ਟਾਈਮ ਲੱਗਣਾ ਸੀ, ਅਜੇ 5-10 ਮਿੰਟ ਲੱਗਣੇ ਸੀ ਮੇਰੇ ਕੋਲ ਪਹੁੰਚਣ ਲਈ। ਮੈਂ ਜਲਦੀ ਉੱਥੇ ਅੰਦਰ ਪਹੁੰਚ ਗਿਆ ਤਾਂ ਮੈਂ ਉੱਥੇ ਗਿਆ ਹੀ ਸੀ ਅੰਦਰ ਤੇ 10-15 ਮਿੰਟ ਅਸੀਂ ਬੈਠੇ ਹਾਂ, ਹਾਲ ਚਾਲ ਪੁੱਛਿਆ ਬਾਪੂ ਜੀ ਦਾ ਤੇ ਉੱਥੇ ਬਾਕੀ ਹੋਰ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ, ਪੰਜ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ ਤੇ ਉੱਥੇ ਹੋਰ ਜਿਹੜੇ ਭਾਈ ਮੋਹਕਮ ਸਿੰਘ ਹੋਣੀ ਬੈਠੇ ਸਨ ਤੇ ਉੱਥੇ 15-20 ਸਿੰਘ ਸਨ ਉੱਥੇ ਮੌਜੂਦ ਸਨ। ਪਰ ਮੇਰੇ ਪਹੁੰਚਦੇ ਹੀ ਉੱਥੋਂ ਉਹ ਸਾਰੇ ਫਤਿਹ ਬੁਲਾ ਕੇ ਉੱਥੋਂ ਉਹਨਾਂ ਨੇ ਇੱਕ ਕਰਕੇ ਜਾਣਾ ਸ਼ੁਰੂ ਕਰ ਦਿੱਤਾ, ਚਲੇ ਗਏ ਸਾਰੇ। ਤੇ ਪਿੱਛੇ ਉਹਨਾਂ ਦਾ ਸਪੁੱਤਰ ਹੈਗੇ ਨੇ ਵਰਿੰਦਰ ਸਿੰਘ ਗੋਗੀ ਤੇ ਹੋਰ ਜਿਹੜੇ 1-2 ਪਰਿਵਾਰ ਬਠਿੰਡੇ ਤੋਂ ਆਏ ਹੋਏ ਸਨ ਜਿਨ੍ਹਾਂ 'ਚ 2 ਅੰਮ੍ਰਿਤਧਾਰੀ ਬੀਬੀਆਂ ਸਨ ਤੇ ਉਹਨਾਂ ਦੀ ਬੇਟੀ ਜਿਹੜੀ ਵੱਡੀ ਬੇਟੀ ਆ ਉੱਥੇ ਮੌਜੂਦ ਸੀ। ਤੇ ਇਸੇ ਦੌਰਾਨ 5 ਮਿੰਟ ਲੰਘਣ ਤੋਂ ਬਾਅਦ 10-15 ਸੀਨੀਅਰ ਪੁਲਿਸ ਅਫਸਰ ਉੱਥੇ ਆਏ ਤੇ ਉਹਨਾਂ ਦੇ ਵਿੱਚ ਇੱਕ ਲੇਡੀ ਪੁਲਿਸ ਦੀ ਆਫਿਸਰ ਸੀ, ਮੈਨੂੰ ਲੱਗਦਾ DSP ਸੀ ਉਹ, ਤੇ ਸਾਰੇ ਸਿਵਲ ਵਰਦੀ 'ਚ ਸਨ। ਤੇ ਉਹਨਾਂ ਨੇ ਆ ਕੇ ਕਹਿੰਦੇ ਕਿ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ, ਬਾਪੂ ਜੀ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੁੰਦੇ, ਤੁਹਾਡੇ ਨਾਲ ਸਖਤੀ ਨਹੀਂ ਕਰਨੀ ਚਾਹੁੰਦੇ ਕਿ ਤੁਸੀਂ ਆਪਣਾ ਜਿਹੜਾ ਅੰਦੋਲਨ ਹੈ ਇਸ ਨੂੰ ਤਿਆਗ ਦਿਓ ਤੇ ਰੋਟੀ ਖਾ ਲਓ। ਤੇ ਉਹਨਾਂ ਨੇ ਕਿਹਾ ਕਿ ਅੱਗੋਂ ਜਵਾਬ ਦਿੱਤਾ ਕਿ ਇਹ ਤਾਂ ਗੱਲ ਰਹੀ ਤੁਹਾਡੀ ਰਿਕੁਐਸਟ ਦੀ, ਰਿਕੁਐਸਟ ਨਾ ਕਰੋ, ਤੁਸੀਂ ਸਲਾਹ ਦੇ ਸਕਦੇ ਹੋ ਮੈਨੂੰ। ਤੇ ਸਲਾਹ ਦੀ ਵੀ ਗੱਲ ਹੈ ਜੇ ਤਾਂ ਮੈਂ ਤੁਹਾਡੀ ਸਲਾਹ ਨਹੀਂ ਮੰਨਾਂਗਾ ਕਿਉਂਕਿ ਭਾਵੇਂ ਜੇ ਮੁੱਖ ਮੰਤਰੀ ਬਾਦਲ ਵੀ ਇੱਥੇ ਆ ਕੇ ਮੈਨੂੰ ਇਹ ਗੱਲ ਕਹੇ ਮੈਂ ਤਾਂ ਵੀ ਆਪਣਾ ਅੰਦੋਲਨ ਜਿਹੜਾ ਉਹ ਖਤਮ ਨਹੀਂ ਕਰਾਂਗਾ। ਤੋ ਉਸ ਤੋਂ ਬਾਅਦ ਉਹਨਾਂ ਨੇ 1-2 ਵਾਰ ਹੋਰ ਕਿਹਾ ਤੇ ਫਿਰ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਸਖਤੀ ਕਰਨੀ ਪਊ ਤੁਹਾਡੇ ਨਾਲ ਤੇ ਤੁਸੀਂ ਆਪਣੀਆਂ ਹਸਪਤਾਲ ਦੀ ਦੀਵਾਰ ਦੇ ਉੱਤੇ ਕੰਧ ਦੇ ਪਿੱਛੇ ਤਸਵੀਰਾਂ ਵੀ ਜਿਹੜੀਆਂ ਹੈਗੀਆਂ ਨੇ ਇੱਕ ਕ੍ਰਿਮੀਨਲ ਬੰਦੇ ਦੀਆਂ ਲਾਈਆਂ ਹੋਈਆਂ ਨੇ, ਉਹਨਾਂ ਦਾ ਜਿਹੜਾ ਸੀ ਇਸ਼ਾਰਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲ ਸੀ। ਤਾਂ ਇਸ ਤੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਇੱਕਦਮ ਜਿਹੜੇ ਬੜੀ ਨਿਢਾਲ ਅਵਸਥਾ ਦੇ ਵਿੱਚ ਪਏ ਸਨ ਆਪਣੇ ਬਿਸਤਰੇ ਦੇ ਉੱਤੇ ਹਸਪਤਾਲ ਦੇ ਬੈੱਡ ਦੇ ਉੱਤੇ, ਤਾਂ ਇੱਕਦਮ ਉਹਨਾਂ ਦੇ ਜੋਸ਼ ਆਇਆ ਉਹਨਾਂ ਦੇ ਵਿੱਚ ਤੇ ਉਹ ਉੱਠ ਕੇ ਬੈਠ ਗਏ ਤੇ ਉਹ ਕਹਿੰਦੇ ਖਬਰਦਾਰ ਜੇ ਤੁਸੀਂ ਇਹ ਗੱਲ ਕੀਤੀ ਤੇ ਤੁਸੀਂ ਸੰਤ ਜਰਨੈਲ ਸਿੰਘ ਬਾਰੇ ਇੱਕ ਵੀ ਸ਼ਬਦ ਮਾੜਾ ਬੋਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੈਂ ਮਤਲਬ ਜੋ ਮੇਰੇ ਮਨ ਦੇ ਵਿੱਚ ਆਇਆ ਮੈਂ ਉਹ ਕਰਾਂਗਾ ਤੇ ਤੁਸੀਂ ਉਹਨਾਂ ਦੇ ਖਿਲਾਫ ਨਾ ਬੋਲੋ ਏਦਾਂ ਦੀ ਗੱਲ। ਤਾਂ ਇਸ ਤੋਂ ਬਾਅਦ ਉਹਨਾਂ ਨੇ ਫਿਰ ਮਾਫੀ ਮੰਗੀ ਉਹਨਾਂ ਤੋਂ ਕਿ ਠੀਕ ਆ ਤੁਹਾਡੇ ਵਿਚਾਰ ਹੋ ਸਕਦੇ ਨੇ ਪਰ ਸਾਡੇ ਲਈ ਏਦਾਂ ਦੀ ਗੱਲ ਨਹੀਂ ਹੈਗੀ। 2 ਡਾਕਟਰਾਂ ਨੂੰ ਉੱਥੇ ਬੁਲਾਇਆ ਉਹਨਾਂ ਨੇ, ਸੀਨੀਅਰ ਡਾਕਟਰ ਸੀ ਸਿਵਲ ਹਸਪੀਟਲ ਲੁਧਿਆਣਾ ਦੇ, ਤੇ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਡਾਕਟਰਾਂ ਨੇ ਕਿਹਾ ਕਿ ਜੇਕਰ ਇਹਨਾਂ ਨੂੰ 2 ਦਿਨ ਇਸੇ ਤਰ੍ਹਾਂ ਰਹਿੰਦੇ ਨੇ ਹੋਰ ਤਾਂ ਇਹਨਾਂ ਦੀ ਜਿਹੜੀ ਹੈ ਇਹ ਚੜ੍ਹਾਈ ਕਰ ਸਕਦੇ ਨੇ। ਤਾਂ ਇਸ ਤੋਂ ਤੁਰੰਤ ਬਾਅਦ ਉਹਨਾਂ ਨੇ ਪੁਲਿਸ ਅਫਸਰ ਨੇ ਹੁਕਮ ਦਿੱਤਾ ਕਿ ਸਾਡੀ ਅਰੈਸਟ ਦੇ ਅੰਦਰ ਨੇ ਹੁਣ ਤੇ ਤੁਸੀਂ ਇਹਨਾਂ ਦਾ ਇਲਾਜ ਕਰੋ।
ਕਿਉਂਕਿ ਜਦੋਂ ਤੱਕ ਅਰੈਸਟ ਦੇ ਅੰਡਰ ਨਹੀਂ ਸਨ, ਬਕਾਇਦਾ ਤੌਰ ਦੇ ਉੱਤੇ ਫਾਰਮਲ ਅਰੈਸਟ ਨਹੀਂ ਸੀ ਜੀ, ਉਦੋਂ ਤੱਕ ਹਸਪੀਟਲ ਦੇ ਅਧਿਕਾਰੀ ਉਹਨਾਂ ਨੂੰ ਫਲੂਇਡ ਵਗੈਰਾ ਜਾਂ ਇੱਕ ਸੂਈ ਵੀ ਨਹੀਂ ਸਨ ਚੁਬਾ ਸਕਦੇ। ਹਾਂਜੀ, ਉਸ ਤੋਂ ਬਾਅਦ ਅਰੈਸਟ ਤੋਂ ਬਾਅਦ ਉਹਨਾਂ ਨੂੰ ਇੱਕ ਤਰ੍ਹਾਂ ਪੁਲਿਸ ਵੱਲੋਂ ਆਰਡਰ ਕੀਤਾ ਗਿਆ ਤਾਂ ਉਹਨਾਂ ਨੇ, ਡਾਕਟਰਾਂ ਨੇ ਮੰਨਿਆ। ਉਸ ਤੋਂ ਪਹਿਲਾਂ ਡਾਕਟਰ ਸੀ ਜਿਹੜਾ ਬਾਪੂ ਸੂਰਤ ਸਿੰਘ ਖਾਲਸਾ ਦੇ ਹੁਕਮ ਦੇ ਮੁਤਾਬਕ ਹੀ ਚੱਲ ਰਹੇ ਸਨ। ਕੋਈ ਦਵਾਈ ਨਹੀਂ ਸੀ ਦਿੱਤੀ ਗਈ, ਸਿਰਫ ਉਹਨਾਂ ਦਾ ਚੈੱਕਅਪ ਕਰਦੇ ਸਨ ਕਿ ਕਿੱਥੋਂ ਤੱਕ ਉਹਨਾਂ ਦੇ ਸਰੀਰ ਦੀ ਹਾਲਤ ਹੈ, ਕਿਸ ਹੱਦ ਤੱਕ ਪਹੁੰਚ ਗਈ। ਹਾਂਜੀ। ਸੋ ਫਿਰ ਉਹਨਾਂ ਨੇ ਜਿੰਨੇ ਵੀ ਅਸੀਂ ਉੱਥੇ ਅੰਦਰ ਮੌਜੂਦ ਸੀ, ਪਹਿਲਾਂ ਤਾਂ ਸਾਰਿਆਂ ਦੇ ਮੋਬਾਈਲ ਫੋਨ ਲੈ ਲਏ। ਮੈਂ ਉਹਨਾਂ ਨੂੰ ਕਿਹਾ ਵੀ ਕਿ ਮੈਂ ਪੱਤਰਕਾਰ ਹਾਂ ਇੱਕ, ਤੇ ਸੀਨੀਅਰ ਪੱਤਰਕਾਰ ਹਾਂ, ਤੇ ਇਹਨਾਂ ਸੰਸਥਾਵਾਂ ਨਾਲ, ਇਹਨਾਂ ਇੰਸਟੀਚਿਊਟ ਨਾਲ, ਟੀਵੀ ਚੈਨਲ ਦੇ ਨਾਲ, ਇਹਨਾਂ ਅਖਬਾਰਾਂ ਦੇ ਨਾਲ ਜੁੜਿਆ ਹੋਇਆ। ਪਰ ਉਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ। ਕਹਿੰਦੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਕੋਈ ਏਦਾਂ ਦੀ ਸਾਨੂੰ ਪਤਾ ਕਿ ਕੀ ਤੁਸੀਂ ਕਰਦੇ ਹੋ, ਕਿੱਦਾਂ ਦੀ ਰਿਪੋਰਟਿੰਗ ਕਰਦੇ ਹੋ, ਤੇ ਤੁਸੀਂ ਆਪਣਾ ਜਿਹੜਾ ਹੈ ਉਹ ਕਰੋ। ਕਹਿੰਦੇ ਵੀ ਤੁਹਾਨੂੰ ਵੀ ਅਸੀਂ ਹਿਰਾਸਤ 'ਚ ਲੈਂਦੇ ਹਾਂ ਸਾਰਿਆਂ ਨੂੰ, ਉਹਨਾਂ ਦੇ ਬੇਟੇ ਨੂੰ ਤੇ ਮੈਨੂੰ ਤੇ ਹੋਰ ਜਿਹੜੇ ਦੋ ਸੱਜਣ ਉੱਥੇ ਸਨ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ। ਤੇ ਦੋ ਅੰਮ੍ਰਿਤਧਾਰੀ ਬੀਬੀਆਂ ਸਨ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ, ਉਹਨਾਂ ਨੂੰ ਵੀ ਹਿਰਾਸਤ 'ਚ ਲੈ ਲਿਆ। ਤੇ ਸਾਨੂੰ ਫਿਰ ਉੱਥੋਂ ਉਹ ਬਾਹਰ ਲੈ ਗਏ, ਉੱਥੋਂ ਸਾਨੂੰ ਪੁਲਿਸ ਸਟੇਸ਼ਨ ਲੈ ਗਏ ਤੇ ਉੱਥੇ ਫਿਰ ਫੋਨ ਸਾਡੇ ਲੈ ਲਏ ਸੀ। ਜਦੋਂ ਅਸੀਂ ਬਾਹਰ ਨਿਕਲ ਰਹੇ ਸੀ ਤਾਂ ਉੱਥੇ ਕੁਝ ਮੀਡੀਆ ਦੇ ਲੋਕ ਸਨ, ਉਹਨਾਂ ਨੇ ਤਸਵੀਰਾਂ ਵਗੈਰਾ ਖਿੱਚੀਆਂ। ਤਾਂ ਉਹਨਾਂ ਨੂੰ ਵੀ ਮੈਂ ਦੱਸਿਆ ਕਿ ਮੈਂ ਇੱਕ ਪੱਤਰਕਾਰ ਹਾਂ ਤੇ ਪੁਲਿਸ ਵੱਲੋਂ ਇਹ ਜਿਹੜੀ ਹੈ ਜ਼ਿਆਦਤੀ ਕੀਤੀ ਜਾ ਰਹੀ ਹੈ। ਤਾਂ ਉਹਨਾਂ ਨੇ ਵਿਦਿਨ ਫਿਊ ਸੈਕਿੰਡਸ ਫੇਸਬੁੱਕ ਤੇ ਇਹ ਚੀਜ਼ ਸੀ ਜਿਹੜੀ ਅਪਡੇਟ ਹੋ ਗਈ ਕਿ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਤੇ ਇਸ ਤੋਂ ਬਾਅਦ ਜਿਹੜੀ ਇਹ ਇੱਕ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਦੇਖਦੇ ਹਾਂ, ਇਸਨੇ ਕਾਫੀ ਵੱਡੀ ਭੂਮਿਕਾ ਅਦਾ ਕੀਤੀ। 15-20 ਮਿੰਟਾਂ ਬਾਅਦ ਪੁਲਿਸ ਅਫਸਰ ਨੂੰ ਹੋ ਗਿਆ ਕਿ ਉਹ ਗਲਤੀ ਕਰ ਬੈਠੇ ਨੇ। ਪਰ ਉਹ ਲਗਾਤਾਰ ਮੈਨੂੰ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਹ ਦਬਾਅ ਪਾਉਂਦੇ ਰਹੇ ਕਿ ਤੁਹਾਡੇ ਖਿਲਾਫ ਕੇਸ ਦਰਜ ਕੀਤਾ ਜਾਏਗਾ, ਤੁਸੀਂ ਗਲਤ ਕਰ ਰਹੇ ਹੋ। ਤੇ ਏਦਾਂ 1 ਘੰਟੇ ਬਾਅਦ ਕਿਸੇ ਮੈਨੂੰ ਸੀਨੀਅਰ ਪੁਲਿਸ ਅਫਸਰ ਦਾ ਫੋਨ ਆਇਆ ਕਿਸੇ ਥਾਣੇਦਾਰ ਦੇ ਫੋਨ ਦੇ ਉੱਤੇ, ਤੇ ਉਹਨਾਂ ਨੇ ਮੇਰੀ ਗੱਲ ਕਰਾਈ ਸੀਨੀਅਰ ਪੁਲਿਸ ਅਧਿਕਾਰੀ ਨਾਲ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿੱਥੋਂ ਅਪਡੇਟ ਕਰ ਰਹੇ ਹੋ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਨੂੰ, ਕਿੱਥੋਂ ਅਪਡੇਟ ਕਰ ਰਹੇ ਹੋ? ਮੈਂ ਕਿਹਾ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ, ਫੋਨ ਮੇਰਾ ਤੁਸੀਂ ਪਹਿਲਾਂ ਹੀ ਕਬਜ਼ੇ 'ਚ ਲੈ ਲਿਆ। ਕਹਿੰਦੇ ਉਹ ਫਿਰ ਘਬਰਾਏ ਹੋਏ ਸਨ ਸੋਸ਼ਲ ਮੀਡੀਆ ਤੋਂ ਹੀ, ਇਹ ਪੁੱਛਦੇ ਸਨ ਕਿ ਸ਼ਾਇਦ ਮੈਂ ਕੀਤਾ ਅਪਡੇਟ। ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਜਲਦੀ ਰਿਹਾ ਕਰਨ ਵਾਲੇ ਹਾਂ, ਵੀ ਤੁਸੀਂ ਜੋ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਕਰ ਰਹੇ ਹੋ ਉਸਨੂੰ ਡਿਲੀਟ ਕਰ ਦਿਓ ਤੇ ਅਸੀਂ ਤੁਹਾਨੂੰ ਰਿਹਾ ਕਰ ਦਾਂਗੇ। ਤਾਂ ਮੈਂ ਸਾਰੀ ਗੱਲ ਸਮਝ ਗਿਆ ਕਿ ਹੁਣ ਜਿਹੜੀ ਗੱਲਬਾਤ ਹੈ ਸਾਡੇ ਭਾਈਚਾਰੇ ਦੇ ਵਿੱਚ ਅੱਗੇ ਵੱਧ ਚੁੱਕੀ ਹੈ ਤੇ ਇਹਨਾਂ ਦੀ ਮੁਸ਼ਕਲ ਹੋ ਜਾਣਾ ਮੈਨੂੰ ਹੋਰ ਅੰਦਰ ਰੱਖਣਾ। ਇਸੇ ਦੌਰਾਨ ਉਹਨਾਂ ਦਾ ਜਿਹੜਾ ਪੈਂਤੜਾ ਸੀ, ਜਿਹੜਾ ਧਮਕੀਆਂ ਵਾਲਾ ਸੀ ਜਾਂ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ, ਸਾਨੂੰ ਇੱਕਦਮ ਉਹਨਾਂ ਤਬਦੀਲੀ ਦੇਖਣ 'ਚ ਮਿਲੀ। ਤਾਂ ਉਹਨਾਂ ਨੇ ਮੈਨੂੰ ਆਪਣੀਆਂ ਗੱਲਾਂ 'ਚ ਲੈਣਾ ਸ਼ੁਰੂ ਕੀਤਾ। ਉਹ ਕਹਿੰਦੇ ਕਿ ਸਾਨੂੰ ਪਤਾ ਲੱਗਾ ਕਿ ਤੁਸੀਂ ਬਾਪੂ ਸੂਰਤ ਸਿੰਘ ਖਾਲਸਾ ਤੇ ਚੰਗਾ ਖਾਸਾ ਅਸਰ ਰੱਖਦੇ ਹੋ ਤੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੁਬਾਰਾ ਹਸਪੀਟਲ 'ਚ, ਤੁਸੀਂ ਉਹਨਾਂ ਨੂੰ ਮਨਾਓ ਕਿ ਉਹ ਰੋਟੀ ਖਾ ਲੈਣ। ਮੈਂ ਜਵਾਬ ਦਿੱਤਾ ਕਿ ਮੈਂ ਸਿਰਫ, ਮੇਰਾ ਕੰਮ ਪੱਤਰਕਾਰੀ ਹੈ, ਮੈਂ ਇਹ ਬਾਪੂ ਸੂਰਤ ਸਿੰਘ ਖਾਲਸਾ ਦਾ ਆਪਣਾ ਫੈਸਲਾ, ਜੋ ਵੀ ਅੰਦੋਲਨ ਕਰ ਰਹੇ ਨੇ, ਮੇਰਾ ਉਸ ਦੇ ਨਾਲ ਲੈਣਾ ਦੇਣਾ ਸਿਰਫ ਇੰਨਾ ਹੀ ਹੈ ਕਿ ਮੈਂ ਉਸ ਘਟਨਾ ਨੂੰ ਕਵਰ ਕਰ ਰਿਹਾ, ਮੈਂ ਉਸ ਦੀ ਰਿਪੋਰਟ ਕਰ ਰਿਹਾ ਤੇ ਇਸ ਤੋਂ ਵੱਧ ਕੁਝ ਨਹੀਂ। ਤਾਂ ਕਾਫੀ ਉਹਨਾਂ ਨੇ ਗੱਲਾਂ ਦੇ ਵਿੱਚ ਲਾ ਕੇ ਮੈਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਮੈਂ ਆਪਣੇ ਉਸ ਉੱਤੇ ਫੈਸਲੇ ਦੇ ਉੱਤੇ ਅੜਿਆ ਰਿਹਾ। ਫਿਰ ਮੈਨੂੰ 5 ਘੰਟੇ ਤੱਕ ਹਿਰਾਸਤ ਦੇ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਰਿਹਾ ਕੀਤਾ। ਪਰ ਸੁਰਿੰਦਰ ਸਿੰਘ ਜੀ, ਸਾਨੂੰ ਹਜੇ ਤੱਕ ਸਮਝ ਨਹੀਂ ਆਈ ਜਿਸ ਤਰ੍ਹਾਂ ਬਿਨਾਂ ਕਿਸੇ ਗੱਲ ਤੋਂ ਤੁਹਾਨੂੰ ਅਰੈਸਟ ਕਰ ਲਿੱਤਾ। ਇਹ ਤਾਂ ਪੰਜਾਬ ਪੁਲਿਸ ਦੀ ਸਿੱਧੀ ਗੁੰਡਾਗਰਦੀ ਦਾ ਪੁਖਤਾ ਸਬੂਤ ਹੈ। ਤੁਸੀਂ ਇੱਕ ਇੰਟਰਨੈਸ਼ਨਲ ਪੰਜਾਬੀ ਪਰਸਨੈਲਿਟੀ ਹੋ, ਵੀ ਆਲ ਨੋ ਯੂ। ਫਿਰ ਤੁਹਾਨੂੰ ਕਿਸੇ ਬਿਨਾਂ ਗੱਲ ਤੋਂ ਸਿਰਫ ਕੀ ਤੁਸੀਂ ਇਹ ਸਟੋਰੀ ਕਵਰ ਕਰ ਰਹੇ ਸੀ, ਇਸ ਲਈ ਉਹਨਾਂ ਨੇ ਤੁਹਾਡੇ ਕੇਸ ਦਰਜ ਕਰਨ ਦੀ ਤੁਹਾਨੂੰ ਧਮਕੀਆਂ ਦੇਣ ਲੱਗ ਪਏ? ਵਾਟਸ ਦਾ ਪਰਪਸ ਬਿਹਾਈਂਡ ਇਟ? ਦੇਖੋ, ਬਿਲਕੁਲ ਇਹੋ ਹੀ ਅੱਗੇ ਸੁਨੇਹਾ ਜਾਂਦਾ ਇਸ ਗੱਲ ਤੋਂ ਤਾਂ ਕਿ ਤੁਸੀਂ ਇੱਕ ਖਾਸ ਘਟਨਾ ਨੂੰ ਕਵਰ ਕਰਨ ਜਾ ਰਹੇ ਹੋ, ਕਈ ਦਿਨਾਂ ਤੋਂ ਕਵਰ ਕਰ ਰਹੇ ਹੋ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਉਸ ਘਟਨਾ ਦੀ ਕਵਰੇਜ ਦੇਖ ਰਹੇ ਹੋ, ਜਾਂ ਨਾਰਥ ਅਮਰੀਕਾ ਦੇ ਵਿੱਚ ਜਾਂ ਸੰਗਤ ਟੀਵੀ ਦੇ ਉੱਤੇ ਯੂਰਪ ਦੇ ਵਿੱਚ ਤੁਸੀਂ ਉਸ ਘਟਨਾ ਨੂੰ ਰਿਪੋਰਟ ਹੁੰਦਾ ਹੋਇਆ ਦੇਖ ਰਹੇ ਹੋ, ਖਾਸ ਕਰਕੇ ਜਿਹੜੀ ਮੈਂ ਕਵਰੇਜ ਕਰ ਰਿਹਾ। ਤਾਂ ਨਿਰਸੰਦੇਹ ਉਹਦਾ ਅਸਰ ਤਾਂ ਇਹਨਾਂ ਨੂੰ ਪਤਾ ਹੀ ਹੈ ਕਿੰਨਾ ਅਸਰ ਹੁੰਦਾ, ਤੇ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦੇ ਦਿਲ ਦੇ ਵਿੱਚ ਗੁੱਸਾ ਹੋਊਗਾ ਕਿ ਬਾਕੀ ਭਾਰਤੀ ਮੀਡੀਆ ਜਿਹੜਾ ਹੈ ਜਾਂ ਪੰਜਾਬ ਦਾ ਮੀਡੀਆ ਹੈ, ਪੰਜਾਬੀ ਅਖਬਾਰ ਨੇ, ਉਹ ਕਵਰ ਨਹੀਂ ਕਰਦੇ ਤੇ ਇੱਕ ਆਪਣੇ ਤੌਰ ਦੇ ਉੱਤੇ ਕਵਰੇਜ ਦਾ ਦੂਜੇ ਪਾਸੇ ਇੰਨਾ ਅਸਰ ਪੈ ਰਿਹਾ। ਤਾਂ ਉਸ ਨੂੰ ਵੀ ਕਿਤੇ ਨਾ ਕਿਤੇ ਰੋਕਣ ਦੇ ਲਈ ਬਾਕੀ ਪੱਤਰਕਾਰਾਂ ਦੇ ਮਨਾਂ ਦੇ ਵਿੱਚ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਵੀ ਇਸ ਘਟਨਾ ਨੂੰ ਇਸ ਤਰੀਕੇ ਨਾਲ ਕਵਰ ਕਰੂਗਾ ਤਾਂ ਉਸ ਦਾ ਵੀ ਅਸਰ ਇਹੋ ਹੀ ਹੋਊਗਾ। ਇਹ ਮੈਨੂੰ ਲੱਗਦਾ ਇਹਦਾ ਅਸਰ ਨਹੀਂ ਪੈਣਾ, ਕਿਉਂਕਿ
ਜੇ ਜ਼ਿਆਦਾ ਦੇਰ ਉਹ ਰੱਖਦੇ ਤਾਂ ਇਸਦਾ ਜਿਹੜਾ ਅਸਰ ਸੀ ਉਹਨਾਂ ਲਈ ਮਾੜਾ ਅਸਰ ਸਾਬਤ ਹੋਣਾ ਸੀਗਾ ਜੇ ਜ਼ਿਆਦਾ ਦੇਰ ਹਿਰਾਸਤ 'ਚ ਰੱਖਦੇ। ਬਿਲਕੁਲ, ਤੇ ਅਸੀਂ ਨੇ ਇਸ ਬਾਰੇ ਪੂਰੀ ਡਿਟੇਲ ਦੇ ਵਿੱਚ ਹੋਰ ਵੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਮੈਂ ਆਪਣੀ ਜਾਣਕਾਰੀ ਲਈ ਜਾਣਨਾ ਚਾਹੁੰਦੀ ਤੁਹਾਡੇ ਕੋਲ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਕਾਫੀ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਸੀਗੇ, ਉਹਨਾਂ ਦੇ ਕੇਸ ਤੇ ਕਿਉਂਕਿ ਸਾਨੂੰ ਪਤਾ ਸੀ ਬੰਦੀ ਸਿੰਘਾਂ ਲਈ ਰਿਹਾਈ ਲਈ ਬੈਠੇ ਹੋਏ ਸੀ, ਪਰ ਆਲ ਓਵਰ ਦਾ ਵਰਲਡ, ਆਲ ਓਵਰ ਸਿੱਖ ਕਮਿਊਨਿਟੀ ਦੇ ਵਿੱਚ ਉਹ ਕਾਫੀ ਫੇਮਸ ਹੋਏ। ਪਰ ਜਿਸ ਤਰ੍ਹਾਂ ਭਾਈ ਸੁਰਤ ਸਿੰਘ ਖਾਲਸਾ ਪਿਛਲੇ ਆਲਮੋਸਟ ਮੰਥ ਐਂਡ ਹਾਫ ਤੋਂ ਭੁੱਖ ਹੜਤਾਲ ਤੇ ਬੈਠੇ ਸੀ, ਇਸ ਬਾਰੇ ਸਿੱਖਾਂ ਦੇ ਵਿੱਚ ਕਿਉਂ ਅਵੇਅਰਨੈਸ ਨਹੀਂ ਹੋਈ? ਐਂਡ ਤੁਸੀਂ ਵੀ ਅਪੀਲ ਕੀਤੀ ਸੀ ਕਿ ਇਸ ਬਾਰੇ ਜਾਗੋ, ਪਰ ਜਾਗਰੂਕਤਾ ਕਿਉਂ ਪੈਦਾ ਨਹੀਂ ਹੋਈ ਇਹਨਾਂ ਦੇ ਕੇਸ ਦੇ ਬਾਰੇ? ਦੇਖੋ, ਦੋ ਗੱਲਾਂ ਨੇ ਜੀ। ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਅੰਦੋਲਨ ਦੇ ਖਤਮ ਹੋਣ ਦੇ ਨਾਲ 2 ਵਾਰ ਹੋ ਗਏ, 1 ਵਾਰ ਨਹੀਂ 2 ਵਾਰ ਜੀ, ਤਾਂ ਜਿਹੜਾ ਸਿੱਖ ਭਾਈਚਾਰਾ ਉਹ ਨਿਰਾਸ਼ ਹੋਇਆ, ਉਹ ਨਿਰਾਸ਼ਾ 'ਚ ਡੁੱਬਿਆ। ਉਹ ਬਹੁਤ ਵਲਵਲੇ ਪ੍ਰਗਟ ਕਰਦਾ ਜੀ ਸਿੱਖ ਭਾਈਚਾਰਾ, ਕਿਉਂਕਿ ਪੋਟੈਂਸ਼ੀਅਲ ਬਹੁਤ ਆ ਸਿੱਖ ਕੌਮ ਦੇ ਵਿੱਚ, ਮੋਰਚਿਆਂ ਨੂੰ ਲੈ ਕੇ ਖਾਸ ਕਰਕੇ ਤੇ ਅੰਦੋਲਨਾਂ ਨੂੰ ਲੈ ਕੇ। ਹਾਂਜੀ, ਇਹ ਬੜਾ ਸੁਨਹਿਰੀ ਮੌਕਾ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮੇਂ ਦੇ ਵਿੱਚ, ਤੇ ਉਹ ਜਿਹੜੀਆਂ ਭਾਵਨਾਵਾਂ ਸਨ ਜਦੋਂ ਅੰਦੋਲਨ ਖਤਮ ਹੋਇਆ ਉਹਨਾਂ ਨੂੰ ਠੇਸ ਪਹੁੰਚੀ, ਸਿੱਖ ਨਿਰਾਸ਼ ਹੋਏ ਤੇ ਅੰਦਰੋਂ ਅੰਦਰੀ ਟੁੱਟੇ, ਕਿਤੇ ਮਜ਼ਾਕ ਦਾ ਪਾਤਰ ਵੀ ਬਣੇ ਆਪਣੇ ਆਪ ਦੇ ਵਿੱਚ। ਸੋ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਬਲਬਲੇ ਸਨ ਉਹ ਕਿਤੇ ਨਾ ਕਿਤੇ ਇੱਕ ਪਾਸੇ ਚਲੇ ਗਏ ਜੀ। ਤਾਂ ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਸੰਘਰਸ਼ ਸੀ ਇਹ ਬਿਲਕੁਲ ਵੱਖਰੀ ਤਰ੍ਹਾਂ ਦਾ ਸੀ। ਇਹਨਾਂ ਨੇ ਕਿਸੇ ਨੂੰ ਅਪੀਲ ਨਹੀਂ ਕੀਤੀ ਕਿ ਮੇਰੇ ਤੱਕ ਪਹੁੰਚੋ, ਮੇਰਾ ਸਮਰਥਨ ਕਰੋ, ਕੋਈ ਪੈਸਾ ਨਹੀਂ ਮੰਗਿਆ ਕਿਤੋਂ, ਜਾਂ ਆਪਣੇ ਆਪ ਨੂੰ ਤਰਸਯੋਗ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਤੇ ਆਪਣਾ ਸੰਘਰਸ਼ ਹੈ ਜਿਹੜਾ ਸਿਰਫ ਆਪਣੇ ਤੱਕ ਸੀਮਤ ਰੱਖਿਆ ਇਹਨਾਂ ਨੇ। ਇਹ ਇਮਾਨਦਾਰ ਸਨ ਆਪਣੀ ਸੋਚ ਦੇ ਪ੍ਰਤੀ, ਆਪਣੇ ਟੀਚੇ ਦੇ ਪ੍ਰਤੀ, ਤੇ ਇਹਨਾਂ ਨੇ ਜੋ ਨਿਸ਼ਚਾ ਕੀਤਾ ਸੀ ਉਹਦੇ ਪ੍ਰਤੀ। ਸੋ ਮੈਂ ਕਹਿੰਦਾ ਕਿ ਇੱਕ ਤਾਂ ਟੀਮ ਜਿਹੜੀ ਹੁੰਦੀ ਆ ਸੰਘਰਸ਼ ਨੂੰ ਅੱਗੇ ਤੱਕ ਲੈ ਕੇ ਜਾਣ ਲਈ, ਜਿਹੜੀ ਬਾਅਦ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ, ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ ਤੇ ਹੋਰ ਇਹ ਸਾਰੇ ਲੋਕ ਅੱਗੇ ਆਉਂਦੇ ਨੇ, ਤਾਂ ਇਹ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ। ਇਹ ਸਾਰੀ ਜ਼ਿੰਮੇਵਾਰੀ ਟੀਮ ਦੇ ਉੱਤੇ ਹੈ, ਜਿਹੜੀ ਇਸ ਸੰਘਰਸ਼ ਦੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨਾ ਜਾਣ ਦੀ ਗੱਲ ਹੈ। ਤਾਂ ਉਹ ਮੈਂ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੁਰਬਖਸ਼ ਸਿੰਘ ਤੇ ਨਹੀਂ ਸੁੱਟਦਾ, ਮੈਂ ਸਾਰੀ ਜ਼ਿੰਮੇਵਾਰੀ ਟੀਮ ਦੇ ਉੱਤੇ ਸੁੱਟਦਾ, ਕਿਉਂਕਿ ਗੁਰਦੀਪ ਸਿੰਘ ਬਠਿੰਡਾ ਖੁਦ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜੁੜੇ ਰਹੇ ਨੇ ਕਾਫੀ ਲੰਮੇ ਸਮੇਂ ਤੱਕ, ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਤੋਂ। ਭਾਈ ਮੋਹਕਮ ਸਿੰਘ ਨੂੰ ਮਾਣ ਹਾਸਲ ਹੈ ਦਮਦਮੀ ਟਕਸਾਲ ਨਾਲ ਜੁੜੇ ਰਹਿਣ ਦਾ, ਤੇ ਇਸੇ ਤਰ੍ਹਾਂ ਜਿਹੜੇ ਹੋਰ ਵੀ ਲੋਕ ਨੇ, ਸੀਨੀਅਰ ਲੈਵਲ ਦੇ ਲੋਕ ਨੇ ਸਾਰੇ, ਇਹਨਾਂ ਨੂੰ ਬਾਖੂਬੀ ਪਤਾ ਕਿ ਕਿਵੇਂ ਲਹਿਰਾਂ ਕਿਵੇਂ ਚੱਲਦੀਆਂ ਨੇ ਤੇ ਕਿਵੇਂ ਲੋਕਾਂ ਦੇ ਵਿੱਚ ਆਧਾਰ ਬਣਦਾ ਹੈ। ਸੋ ਮੈਂ ਕਹਿੰਦਾ ਕਿ ਇਹਨਾਂ ਦੀ ਜਿਹੜੀ ਨਾਕਾਮੀ ਹੈ ਗੱਲ ਨੂੰ ਅੱਗੇ ਤੱਕ ਲੈ ਕੇ ਜਾਣ ਦੇ ਵਿੱਚ, ਉਹ ਸਾਡੇ ਸਾਹਮਣੇ ਆਉਂਦੀ ਹੈ ਇੱਕੋ ਇੱਕ ਰੂਪ ਦੇ ਵਿੱਚ। ਜੇ ਸੰਘਰਸ਼ ਕਮੇਟੀ ਜਿਹੜੀ ਹੈ ਸਹੀ ਸਮੇਂ ਦੇ ਉੱਤੇ ਸਹੀ ਫੈਸਲਾ ਲੈ ਕੇ ਕੋਈ ਸਹੀ ਪ੍ਰੋਗਰਾਮ ਦਿੰਦੀ, ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਟੱਚ ਵੀ ਕਰ ਸਕਦੀ, ਹੱਥ ਵੀ ਲਾ ਸਕਦੀ। ਸੋ ਮੈਨੂੰ ਲੱਗਦਾ ਇਹ ਸਿੱਧੇ ਤੌਰ ਦੇ ਉੱਤੇ ਜਿਹੜੀ ਕਮੇਟੀ ਆ ਉਹ ਜ਼ਿੰਮੇਵਾਰ ਹੈ। ਜੀ, ਥੋੜਾ ਸਾਰਾ ਅਸੀਂ ਵੀ ਜਾਣਨਾ ਚਾਹੁੰਦੇ, ਜਿਸ ਤਰ੍ਹਾਂ ਕੋਈ ਅਗਰ ਆਪਣੇ ਘਰ ਦੇ ਵਿੱਚ ਬੈਠ ਕੇ ਭੁੱਖ ਹੜਤਾਲ ਕਰਦਾ ਸ਼ਾਂਤਮਈ ਤਰੀਕੇ ਦੇ ਨਾਲ, ਪੀਸਫੁਲੀ ਤਰੀਕੇ ਨਾਲ, ਕਾਨੂੰਨ ਦੇ ਦਾਇਰਿਆਂ ਦੇ ਅੰਦਰ ਰਹਿ ਕੇ, ਕਿਉਂਕਿ ਕਾਫੀ ਲੋਕਾਂ ਨੇ ਪਹਿਲਾਂ ਵੀ ਜ਼ਿੰਦਗੀ ਦੇ ਵਿੱਚ ਭੁੱਖ ਹੜਤਾਲ ਕੀਤੀ ਹੈ, ਫਿਰ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਉਂ ਦਿਖਾਉਂਦੇ ਨੇ, ਇਸ ਤਰ੍ਹਾਂ ਦਾ ਪ੍ਰੈਸ਼ਰ ਕਿਉਂ ਪਾਉਂਦੇ ਨੇ ਉਹ ਬੰਦੇ ਦੇ ਉੱਪਰ, ਪੰਜਾਬ ਦੀ ਪੁਲਿਸ ਜਾਂ ਐਨੀ ਇੰਡੀਅਨ ਪੁਲਿਸ? ਤੁਹਾਨੂੰ ਕੀ ਲੱਗਦਾ ਇਸ ਬਾਰੇ? ਦੇਖੋ ਜੀ, ਦੋ ਗੱਲਾਂ ਨੇ। ਮਾਨਸਿਕ ਤੌਰ ਦੇ ਉੱਤੇ ਇੱਕ ਦਹਿਸ਼ਤ ਪੈਦਾ ਕਰਨ ਲਈ ਇਹ ਸਾਰਾ ਕੁਝ ਕੀਤਾ ਜਾਂਦਾ, ਤਾਂ ਕਿ ਉਹ ਜਿਹੜਾ ਵਿਅਕਤੀ ਵਿਸ਼ੇਸ਼ ਆ ਜਿਹੜਾ ਅੰਦੋਲਨ ਕਰ ਰਿਹਾ ਉਸ ਦੇ ਉੱਤੇ ਦਹਿਸ਼ਤ ਪੂਰੀ ਤਰ੍ਹਾਂ ਛਾ ਜਾਵੇ, ਤੇ ਦਹਿਸ਼ਤ ਦੇ ਅਧੀਨ ਉਹ ਕੋਈ ਵੀ ਫੈਸਲਾ ਲੈਂਦਾ ਹੁੰਦਾ, ਕੋਈ ਚੰਗਾ ਫੈਸਲਾ, ਮਾੜਾ ਫੈਸਲਾ, ਉਹ ਮੌਕੇ ਦੇ ਉੱਤੇ ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਕ੍ਰੀਏਟ ਹੋ ਜਾਂਦਾ, ਬਣ ਜਾਂਦਾ, ਉਸ ਦੇ ਅਧੀਨ ਹੋ ਜਾਂਦਾ ਫਿਰ ਉਹ ਵਿਅਕਤੀ ਵਿਸ਼ੇਸ਼ ਜਿਹੜਾ ਸੰਘਰਸ਼ ਕਰ ਰਿਹਾ ਹੁੰਦਾ। ਸੋ ਇਹੋ ਹੀ ਨੀਤੀ ਹੁੰਦੀ ਹੈ ਸਰਕਾਰਾਂ ਦੀ, ਏਜੰਸੀਆਂ ਦੀ ਨੀਤੀ ਹੁੰਦੀ ਹੈ ਕਿ ਉਸ ਨੂੰ ਉਸ ਦੇ ਫੈਸਲੇ ਤੋਂ ਤਿੜਕਾਉਣ ਲਈ, ਜੋ ਸੋਚ ਲੈ ਕੇ ਉਹ ਬੈਠਾ ਉਹ ਸੋਚ ਤੋਂ ਤਿੜਕਾਉਣ ਲਈ ਉਸ ਨੂੰ ਇੱਕ ਨਵੀਂ ਸੋਚ ਦਿੱਤੀ ਜਾਵੇ, ਦਹਿਸ਼ਤ ਦੀ ਸੋਚ ਦਿੱਤੀ ਜਾਵੇ। ਸੋ ਉਹਨਾਂ ਨੇ ਵੀ ਇਹ ਪੂਰੀ ਕੋਸ਼ਿਸ਼ ਕੀਤੀ, ਪਰ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਇੱਕ ਬਜ਼ੁਰਗ ਵਿਅਕਤੀ ਜਿਹੜਾ ਖਾਸ ਕਰਕੇ ਸੰਘਰਸ਼ ਦੇ ਵਿੱਚ ਇਸ ਵੇਲੇ ਮੋਹਰੀ ਹੋ ਕੇ ਭੂਮਿਕਾ ਨਿਭਾ ਰਿਹਾ ਤਾਂ ਉਸਨੇ ਕਿੰਨਾ ਜ਼ਬਰਦਸਤ ਉਸ ਵਿਅਕਤੀ ਵਿਸ਼ੇਸ਼ ਦਾ ਫੈਸਲਾ ਹੈ ਬਾਪੂ ਸੂਰਤ ਸਿੰਘ ਖਾਲਸਾ ਦਾ, ਤੇ ਉਹ ਆਪਣੀ ਜਿਹੜੀ ਸੋਚ 16 ਜਨਵਰੀ ਨੂੰ ਲੈ ਕੇ ਬੈਠੇ ਸਨ, ਉਸੇ ਸੋਚ ਦੇ ਅਧੀਨ ਅੱਜ ਵੀ ਉਹ ਡਟੇ ਹੋਏ ਨੇ। ਭਾਵੇਂ ਠੀਕ ਹੈ ਨਾਲੀਆਂ ਲਾ ਕੇ ਉਹਨਾਂ ਨੂੰ ਪਾਈਪ ਲਾ ਕੇ ਫੂਡ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾ ਰਿਹਾ, ਪਰ ਉਹ ਬਿਲਕੁਲ ਆਪਣੇ ਫੈਸਲੇ ਦੇ ਪ੍ਰਤੀ ਪੂਰੀ ਤਰ੍ਹਾਂ ਤੱਤ ਤੋਂ ਮਤ ਨਹੀਂ ਹੋਏ, ਪੂਰੀ ਤਰ੍ਹਾਂ ਡਟੇ ਹੋਏ ਨੇ। ਸੋ ਇਹ ਦਹਿਸ਼ਤ ਦਾ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਤਾਂ ਕਿ ਉਹ ਆਪਣਾ ਫੈਸਲਾ ਬਦਲ ਲਵੇ। ਉਸਦੇ ਰਿਸ਼ਤੇਦਾਰਾਂ ਨੂੰ ਦੂਰ ਕਰ ਦਿੱਤਾ ਗਿਆ, ਉਸਦੇ ਸਮਰਥਕਾਂ ਨੂੰ ਉਸਦੇ ਨੇੜੇ ਤੇੜੇ ਨਹੀਂ ਆਉਣ ਦਿੱਤਾ ਜਾਂਦਾ।
ਤਾਂ ਉਸਦੇ ਵਾਰ-ਵਾਰ ਉਸ ਕੋਲ ਜਾ ਕੇ ਉਸਨੂੰ ਕਿਹਾ ਜਾਂਦਾ ਕਿ ਤੇਰੀਆਂ ਧੀਆਂ ਤੈਨੂੰ ਗਾਲਾਂ ਕੱਢ ਰਹੀਆਂ ਨੇ, ਤੇਰੇ ਤੋਂ ਨਾਰਾਜ਼ ਨੇ, ਉਹਨਾਂ ਨੂੰ ਵਕਤ ਪਾਇਆ ਹੋਇਆ, ਉਹਨਾਂ ਦੀ US ਸਿਟੀਜ਼ਨਸ਼ਿਪ ਹੈਗੀ ਹੈ ਜਿਹੜੀ ਉਹ ਖਤਰੇ 'ਚ ਆ, ਤੇਰਾ ਬੇਟਾ ਤੈਨੂੰ ਚੰਗੇ ਮੰਦੇ ਬੋਲ ਰਿਹਾ, ਤਾਂ ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਵੱਖੋ ਵੱਖਰੇ ਤੌਰ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅਲੱਗ-ਅਲੱਗ ਕਰਕੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਸਿਸਟਰ ਤੁਹਾਨੂੰ ਠੀਕ ਨਹੀਂ ਮੰਨ ਰਹੀ, ਤੁਹਾਡਾ ਬੇਟਾ ਜਿਹੜਾ ਤੁਹਾਡਾ ਭਰਾ ਉਹ ਤੁਹਾਨੂੰ ਠੀਕ ਨਹੀਂ ਕਹਿ ਰਿਹਾ, ਤੁਹਾਡੀ ਭੈਣ ਤੁਹਾਨੂੰ ਠੀਕ ਨਹੀਂ ਕਹਿ ਰਹੀ, ਤੋੜਨ ਦੀ ਪਰਿਵਾਰ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਸ ਦੇ ਵਿੱਚ। ਇਹ ਨੀਤੀਆਂ ਪਰ ਮੈਂ ਸਲਾਮ ਕਰਦਾ ਜੀ ਉਸ ਪਰਿਵਾਰ ਨੂੰ, ਬਹੁਤ ਉਹਨਾਂ ਦਾ ਇਹ ਆਪਣੇ ਆਪ ਦੇ ਵਿੱਚ ਵੱਡਾ ਕਾਰਜ ਹੈ ਜਿਹੜਾ ਸਾਡੇ ਸਾਹਮਣੇ ਆ ਰਿਹਾ। ਸਾਨੂੰ ਸਲਾਮ ਕਰਨਾ ਬਣਦਾ ਸਾਰਿਆਂ ਨੂੰ ਕਿ ਉਹ ਇਸ ਪਰਿਵਾਰ ਨੂੰ ਬਿਲਕੁਲ ਉਹ ਕਰਨ। ਜੀ ਬਿਲਕੁਲ ਪੰਜਾਬ ਪੁਲਿਸ ਦਾ ਦਿਮਾਗ ਫਿਰਿਆ ਹੋਇਆ ਜੋ ਇਸ ਤਰ੍ਹਾਂ ਦੀ ਕਾਰਵਾਈਆਂ ਕਰਦੇ ਨੇ, ਐਂਡ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਇਹਦਾ ਅਮਰੀਕਨ ਸਿਟੀਜ਼ਨਸ਼ਿਪ ਤੇ ਫਰਕ ਪਏਗਾ, ਬਿਕੋਜ਼ ਵੀ ਹੈਵ ਨਥਿੰਗ ਟੂ ਡੂ ਵਿਦ ਦੈਟ। ਅਗਰ ਕੋਈ ਸ਼ਾਂਤਮਈ ਤਰੀਕੇ ਨਾਲ ਆਪਣੀ ਭੁੱਖ ਹੜਤਾਲ ਇੰਡੀਆ ਦੇ ਵਿੱਚ ਕਰਦਾ ਪਿਆ ਹੈ, ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹੋਏ ਹਾਂ। ਐਂਡ ਦੈਨ ਭਾਈ ਸਾਹਿਬ, ਜਿਸ ਤਰ੍ਹਾਂ ਲਾਈਕ ਤੁਸੀਂ ਵੀ ਐਨੀ ਲਾਈਕ ਵੈਲ ਨੋਨ ਮੀਡੀਆ ਪਰਸਨੈਲਿਟੀ ਹੋ, ਆਲ ਓਵਰ ਦ ਵਰਲਡ ਵੀ ਨੋ ਯੂ, ਅਸੀਂ ਤੁਹਾਡੀ ਨਿਊਜ਼ ਵਗੈਰਾ ਵੀ ਦੇਖਦੇ ਰਹਿੰਦੇ ਹਾਂ ਟਾਈਮ ਟੂ ਟਾਈਮ। ਐਂਡ ਲਾਈਕ ਤੁਹਾਡੇ ਨਾਲ ਇਸ ਤਰ੍ਹਾਂ ਹੋ ਸਕਦਾ ਕਿ ਤੁਹਾਡੇ ਨਾਲ ਇਸ ਤਰ੍ਹਾਂ ਤੁਹਾਨੂੰ ਅਰੈਸਟ ਕਰ ਸਕਦੇ ਆ ਜਾਂ ਹਿਰਾਸਤ 'ਚ ਲੈ ਸਕਦੇ, ਤਾਂ ਲਾਈਕ ਹੋਰ ਵੀ ਕਿਸੇ ਆਮ ਬੰਦੇ ਨੂੰ ਵੀ ਲੈ ਸਕਦੇ। ਸੋ ਦਿਸ ਇਜ਼ ਵੈਰੀ ਸ਼ੇਮਫੁਲ। ਐਂਡ ਲਾਈਕ ਕਿਸ ਤਰ੍ਹਾਂ ਪੰਜਾਬ ਦੀ ਪੁਲਿਸ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਕਾਰਵਾਈਆਂ ਕਰਦੀ ਹੈ। ਆਲਸੋ ਤੁਹਾਨੂੰ ਲੱਗਦਾ ਕਿ ਇਹ ਪੂਰੀ ਲਾਈਕ ਜਿੱਦਾਂ ਪ੍ਰੈਸ ਦੀ ਆਜ਼ਾਦੀ ਦੇ ਖਿਲਾਫ ਹੈ, ਸਾਡਾ ਸਿੱਧਾ ਹਮਲਾ ਪ੍ਰੈਸ ਦੇ ਉੱਪਰ? ਦੇਖੋ, ਜਿਹੜੀ ਗੱਲ ਹੈ ਕਿ ਪੱਤਰਕਾਰੀ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਪੱਤਰਕਾਰੀ ਜਿਸ ਤਰੀਕੇ ਦੀ ਮੈਂ ਕਰਦਾ ਇਹ ਕੋਈ ਕ੍ਰਾਈਮ ਨਹੀਂ ਹੈਗਾ। ਬਿਲਕੁਲ। ਮੈਂ ਆਪਣੇ ਖਿੱਤੇ ਦੇ ਲੋਕਾਂ ਦੀ, ਮੈਂ ਆਪਣੇ ਇਲਾਕੇ ਦੇ ਲੋਕਾਂ ਦੀ, ਖਾਸ ਕਰਕੇ ਪੀੜਤ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜੋ ਵਰਤਨ ਆਪਣੇ ਲੋਕਾਂ ਦਾ, ਪੀੜਤ ਲੋਕਾਂ ਦਾ ਪੱਖ ਹੈ, ਮੈਂ ਉਸ ਨੂੰ ਆਪਣੀ ਪੱਤਰਕਾਰੀ ਦੇ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਪਤਾ ਨਹੀਂ ਮੈਂ ਕਾਮਯਾਬ ਹੋ ਸਕਿਆ ਜਾਂ ਨਹੀਂ, ਜਾਂ ਮੇਰੀ ਕੋਸ਼ਿਸ਼ ਲਗਾਤਾਰ ਜਾਰੀ ਰਹੂਗੀ। ਪਰ ਦੇਖੋ, ਇਹ ਜਿਹੜੇ ਸਰਕਾਰ ਦੇ ਕਦਮ ਹੁੰਦੇ ਨੇ ਇਸ ਤਰੀਕੇ ਦੇ ਜਾਂ ਪੁਲਿਸ ਕਰਦੀ ਹੈ, ਤਾਂ ਇਹ ਬੜੇ ਇਸ ਤਰੀਕੇ ਨਾਲ ਲੱਗਦੇ ਨੇ ਕਿ ਸੋਚੀ ਸਮਝੀ ਸਕੀਮ ਦੇ ਤਹਿਤ ਲੱਗਦੇ ਨੇ ਕਿ ਬਾਕੀ ਦੇ ਕਿਤੇ ਲੋਕ ਨੇ ਜਿਹੜੇ ਜਾਂ ਪੱਤਰਕਾਰੀ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦੇ ਉੱਤੇ ਇਹ ਪ੍ਰਭਾਵ ਜਾਵੇ, ਇਹ ਅਸਰ ਜਾਵੇ ਕਿ ਕਿਤੇ ਭੁੱਲੇ ਚੁੱਕੇ ਉਹ ਨਾ ਇੱਦਾਂ ਦਾ ਕੰਮ ਸ਼ੁਰੂ ਕਰ ਦੇਣ ਜਾਂ ਉਹਨਾਂ ਦੇ ਉੱਤੇ ਦਹਿਸ਼ਤ ਬਣਾਉਣ ਦੀ ਇੱਕ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ। ਬੜਾ ਬਾਖੂਬ ਤਰੀਕੇ ਦੇ ਨਾਲ ਇਹ ਏਜੰਡਾ ਹੁੰਦਾ ਜੀ ਸਰਕਾਰਾਂ ਦਾ। ਜੀ ਬਿਲਕੁਲ। ਤੁਹਾਨੂੰ ਕੀ ਲੱਗਦਾ ਕਿ ਵੀਰ ਜੀ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਜੇ ਸੁਰਿੰਦਰ ਸਿੰਘ ਦੇ ਨਾਲ ਏਦਾਂ ਹੋਇਆ ਤਾਂ ਸੁਰਿੰਦਰ ਸਿੰਘ ਦੇ ਮਨ ਦੇ ਵਿੱਚ ਇਹ ਸੁਨੇਹਾ ਜਾਵੇ ਕਿ ਉਹ ਬਾਕੀ ਪੱਤਰਕਾਰ ਭਾਈਚਾਰੇ ਨਾਲੋਂ ਵੱਖਰਾ ਤੇ ਉਸ ਦੇ ਨਾਲ ਇਹ ਸਲੂਕ ਕੀਤਾ ਜਾਂਦਾ। ਇਹ ਸਲੂਕ ਇਸ ਕਰਕੇ ਕੀਤਾ ਜਾਂਦਾ ਕਿ ਉਹ ਇਸ ਤਰੀਕੇ ਦੀ ਪੱਤਰਕਾਰੀ ਕਰਦਾ ਜੀ। ਤੇ ਸਰਕਾਰ ਦੇ ਇਹ ਯਤਨ ਹੁੰਦੇ ਨੇ ਜੀ, ਪਰ ਜੇ ਵਾਹਿਗੁਰੂ ਨੇ ਸਿਰ ਤੇ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਰੱਖਿਆ ਤਾਂ ਆਪਾਂ ਮਤਲਬ ਕਾਰਜ ਕਰਦੇ ਰਹਾਂਗੇ। ਉਹ ਆਸਰੇ ਦੀ ਲੋੜ ਹੁੰਦੀ ਹੈ ਇਹੋ ਜਿਹੇ ਕਾਰਜ ਕਰਨ ਲਈ, ਤਾਂ ਹਾਲੇ ਤੱਕ ਮੈਨੂੰ ਲੱਗਦਾ ਵਾਹਿਗੁਰੂ ਦਾ ਹੱਥ ਸਿਰ ਦੇ ਉੱਪਰ ਹੈਗਾ। ਹਾਂਜੀ ਬਿਲਕੁਲ। ਲਾਈਕ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਕੀ ਲੱਗਦਾ ਕਿ ਇਸ ਦੇ ਪਿੱਛੇ ਸਿੱਧੇ ਆਰਡਰ ਕਿਹਦੇ ਹੋਣਗੇ? ਦੇਖੋ ਜੀ, ਇਹਦੇ ਬਾਰੇ ਤਾਂ ਸਰਕਾਰ ਹੀ ਜਾਣ ਸਕਦੀ ਹੈ ਕਿ ਕੀ ਇਸਦੇ ਪਿੱਛੇ ਕਾਰਨ ਹੋ ਸਕਦੇ ਨੇ, ਕੌਣ ਹੋ ਸਕਦਾ, ਕੌਣ ਵਿਅਕਤੀ ਹੋ ਸਕਦਾ। ਕਿਉਂਕਿ ਪਿੱਛੇ ਜੇ ਕਾਫੀ ਇੱਕ ਪਰਿਵਾਰ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇੱਕ ਸਰਕਾਰ ਦੀ ਗੱਲ ਕਰਦੇ ਹਾਂ, ਕਾਫੀ ਆਪਾਂ ਖੁੱਲ ਕੇ ਗੱਲਾਂ ਕੀਤੀਆਂ ਨੇ। ਇਹ ਸਾਰਿਆਂ ਨੂੰ ਸਪਸ਼ਟ ਹੀ ਹੋਣਾ ਜੀ ਬਿਲਕੁਲ। ਤਾਂ ਜੀ ਵਿੱਚ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਜਿਸ ਤਰ੍ਹਾਂ ਉਹਨਾਂ ਦੀ ਸਪੁੱਤਰੀ ਤੁਸੀਂ ਕਿਹਾ ਸੀ ਉੱਥੇ ਮੌਜੂਦ ਸਨ, ਇੱਕ ਲੇਡੀ ਕਾਂਸਟੇਬਲ ਉਹਨੂੰ ਵੀ ਅਰੈਸਟ ਕੀਤਾ, ਐਂਡ ਆਲਸੋ ਉਹਨਾਂ ਦੇ ਬੇਟੇ ਨੂੰ ਵੀ ਅਰੈਸਟ ਕੀਤਾ ਕਿ ਉਹ ਅਮਨ ਭੰਗ ਦਾ ਕੇਸ ਦਾਇਰ ਕੀਤਾ। ਉਹਨਾਂ ਦੇ ਹੁਣ ਕੇਸ ਦੀ ਕੀ ਅਪਡੇਟ, ਕੀ ਉਹ ਵੀ ਬਾਹਰ ਆ ਗਏ ਨੇ ਕਿ ਹਜੇ ਵੀ ਉਹਨਾਂ ਨੂੰ ਅਰੈਸਟ ਰੱਖਿਆ ਹੋਇਆ? ਨਹੀਂ ਜੀ, ਆਖਰੀ ਜਿਹੜੀਆਂ ਖਬਰਾਂ ਨੇ ਮੇਰੇ ਕੋਲ, ਆਖਰੀ ਅਪਡੇਟ ਹੈ ਉਹਨਾਂ ਬਾਰੇ, ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਉਹਨਾਂ ਦੇ ਬੇਟੇ ਨੂੰ। ਜਿਹੜੀ ਕਿ ਬਹੁਤ ਗਲਤ ਗੱਲ ਹੈ। ਕੋਈ ਉਹਨਾਂ ਨੇ ਆਖਰੀ ਸਮੇਂ ਤੱਕ ਨਾ ਤਾਂ ਪੁਲਿਸ ਦਾ ਵਿਰੋਧ ਕੀਤਾ ਉਹਨਾਂ ਦੇ ਬੇਟੇ ਨੇ, ਤੇ ਨਾ ਕੋਈ ਏਦਾਂ ਦੀ ਅੜਚਨ ਪਾਈ ਉਹਨਾਂ ਦੇ ਕੰਮ ਦੇ ਵਿੱਚ ਪੁਲਿਸ ਵਾਲਿਆਂ ਨੂੰ ਕਿ ਉਹਨਾਂ ਤੇ ਕੇਸ ਦਰਜ ਕਰਨਾ ਪਏ ਪੁਲਿਸ ਨੂੰ। ਇਹ ਇੱਕ ਨਿੰਦਣਯੋਗ ਗੱਲ ਹੈ, ਨਿਖੇਧੀ ਕਰਨ ਵਾਲੀ ਗੱਲ ਬਣਦੀ ਹੈ ਪੁਲਿਸ ਦੀ ਕਾਰਵਾਈ। ਕਿਉਂਕਿ ਮੈਂ ਮੌਕੇ ਤੇ ਮੌਜੂਦ ਸੀ, ਆਖਰੀ ਸਮੇਂ ਤੱਕ ਉਹਨਾਂ ਨੇ ਮਤਲਬ ਜਿਹੜੀ ਸੀ ਆਪਣੀ ਗੱਲਬਾਤ ਜੀ। ਤਾਂ ਜਿੱਦਾਂ ਲਾਈਕ ਇਹ ਅਮਰੀਕਨ ਬੇਸ ਤੇ ਅਮਰੀਕਨ ਸਿਟੀਜ਼ਨ ਨੇ, ਕੀ ਅਮਰੀਕਨ ਅੰਬੈਸੀ ਤੱਕ ਤੁਸੀਂ ਪਹੁੰਚ ਕੀਤੀ ਇਹਨਾਂ ਦੇ ਕੇਸ ਦੇ ਬਾਰੇ ਜਾਂ ਫਿਰ ਇਹਨਾਂ ਦੇ ਬੱਚਿਆਂ ਦੇ ਕੇਸ ਦੇ ਬਾਰੇ, ਕਿ ਉਹ ਸ਼ਾਇਦ ਕੁਝ ਕਰਨ ਇਹਨਾਂ ਦੇ ਕੇਸ ਦੇ ਵਿੱਚ ਵੀ ਕਿਸ ਤਰ੍ਹਾਂ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ? ਬਿਲਕੁਲ ਇਹ ਮੈਨੂੰ ਜਾਣਕਾਰੀ ਮਿਲੀ ਸੀ ਕਿਤੇ ਨਾ ਕਿਤੇ ਕੋਈ ਗੱਲਬਾਤ ਚੱਲ ਰਹੀ ਹੈ, ਕਰਨੀ ਚਾਹੀਦੀ ਹੈ ਇਸ ਬਾਰੇ। ਮੈਨੂੰ ਬਹੁਤਾ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਪਰਿਵਾਰ ਵੱਲੋਂ ਕਿਸ ਪੱਧਰ ਤੱਕ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਜੀ, ਕਿਉਂਕਿ ਪਰਿਵਾਰ ਨਾਲ ਮੇਰੇ ਇੰਨੇ ਜ਼ਿਆਦਾ ਨੇੜਲੇ ਸੰਬੰਧ ਨਹੀਂ ਨੇ, ਕਿਉਂਕਿ
ਸਿਰਫ ਘਟਨਾ ਜਿਹੜੀ ਉੱਥੇ ਉਹਨਾਂ ਦਾ ਅੰਦੋਲਨ ਸੀ ਉਸਦੇ ਤੱਕ ਹੀ ਮੈਂ ਮਤਲਬ ਗੱਲਬਾਤ ਕਰਦਾ ਰਿਹਾ ਜੀ। ਮੇਰੀ ਕੋਸ਼ਿਸ਼ ਜ਼ਰੂਰ ਰਹੀ ਹੈ ਕਿ ਮੈਂ ਪਤਾ ਕਰਾਂ ਕਿਸ ਹੱਦ ਤੱਕ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਢਵਾਉਣ ਦੇ ਲਈ ਜਾਂ ਉਹਨਾਂ ਨੂੰ ਉਹ ਉਸ ਮੁਕਾਮ ਤੱਕ ਲੈ ਕੇ ਆਉਣ ਦੇ ਲਈ। ਪਰ ਅੰਦਰ ਖਾਤੇ ਇਹ ਗੱਲ ਜ਼ਰੂਰ ਸੁਣੀ ਹੈ ਕਿ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕਿਉਂਕਿ ਉਹ ਸਾਰੇ US ਸਿਟੀਜ਼ਨ ਨੇ ਤੇ ਉਹਨਾਂ ਨੂੰ ਮਤਲਬ ਤਿਆਰ ਕੀਤਾ ਜਾਵੇ ਕਿ ਉਹ ਵਾਪਸ ਅਮਰੀਕਾ ਚਲੇ ਜਾਣ ਤੇ ਉਹ ਜਾਂ ਉਹਨਾਂ ਨੂੰ ਫਿਰ ਡਿਪੋਰਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਊਗੀ ਉਹਨਾਂ ਵੱਲੋਂ। ਇਸ ਤਰ੍ਹਾਂ ਦੀ ਮੈਂ ਗੱਲ ਦੇਖ ਸੁਣ ਰਿਹਾ ਜੀ। ਮੈਂ ਅਸੀਂ ਵੀ TV 84 ਵੱਲ ਪੂਰੀ ਟਰਾਈ ਕਰਾਂਗੇ ਕਿ ਜਿਹੜੀ ਸਾਡੀ ਭੈਣ ਜੀ ਇੱਥੇ ਸੁਰਿੰਦਰ ਕੌਰ ਨੇ, ਜਿਹਨਾਂ ਦੀ ਬੇਟੀ ਇੱਥੇ ਛੋਟੀ ਬੇਟੀ ਸੁਰਿੰਦਰ ਕੌਰ ਨੇ, ਉਹਨਾਂ ਵੀ ਅਸੀਂ ਕੰਟੈਕਟ ਕਰੀਏ ਤੇ ਇਹਨਾਂ ਦੇ ਬਾਰੇ ਅਪਡੇਟ ਲੈਣ ਦੀ ਕੋਸ਼ਿਸ਼ ਕਰੀਏ। ਤਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਭਾਈ ਸੂਰਤ ਸਿੰਘ ਜੀ ਨੂੰ ਟਾਈਮ ਟੂ ਟਾਈਮ ਗੱਲਬਾਤ ਕਰਦੇ ਰਹੇ, ਲਾਸਟ ਫਿਊ ਡੇਜ਼ ਗੱਲਬਾਤ ਵੀ ਕੀਤੀ ਹੋਣੀ, ਹੁਣ ਉਹਨਾਂ ਦੀ ਸਿਹਤ ਦੀ ਹਾਲਾਤ ਕੀ ਨੇ, ਉਹਨਾਂ ਦੀ ਕੀ ਅਪਡੇਟ ਹੈ ਇਸ ਵੇਲੇ? ਆਖਰੀ ਟਾਈਮ ਜਦੋਂ ਸਾਨੂੰ ਸਾਰਿਆਂ ਨੂੰ ਹਿਰਾਸਤ 'ਚ ਲੈ ਕੇ ਉੱਥੋਂ ਲੈ ਕੇ ਗਏ ਤਾਂ ਉਹ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਕਹਿ ਰਹੇ ਸੀ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਕਿੰਨੇ ਸਮੇਂ ਤੱਕ ਮੈਨੂੰ ਰੋਕ ਸਕਦੇ ਹੋ, ਕਿੰਨੇ ਸਮੇਂ ਤੱਕ ਮੈਨੂੰ ਪਾਈਪਾਂ ਲਾ ਕੇ ਜਿਹੜਾ ਹੈ ਉਹ ਖੁਰਾਕ ਦੇ ਸਕਦੇ ਹੋ। ਤੇ ਆਖਿਰ ਕਹਿੰਦੇ ਜਿੱਤ ਮੇਰੀ ਹੋਏਗੀ ਤੇ ਜਦੋਂ ਵੀ ਮੇਰੀ ਕੋਸ਼ਿਸ਼ ਹੋਊਗੀ ਤਾਂ ਮੈਂ ਇਹ ਅੰਦੋਲਨ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ। ਜਦੋਂ ਤੱਕ ਜਿਉਣਾ ਮੈਂ ਉਦੋਂ ਤੱਕ ਮੈਂ ਆਪਣੇ ਹੱਥ ਦੇ ਨਾਲ ਨਾ ਤਾਂ ਭੋਜਨ ਨੂੰ ਹੱਥ ਲਾਵਾਂਗਾ ਤਾਂ ਨਾ ਗਰਾਈ ਮੇਰੇ ਮੂੰਹ ਦੇ ਅੰਦਰ ਜਾਏਗੀ। ਤਾਂ ਇਹ ਮੇਰਾ ਕਹਿੰਦੇ ਫੈਸਲਾ ਅਟੱਲ ਫੈਸਲਾ ਤੇ ਮੈਂ ਇਸ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗਾ, ਇਹ ਗੱਲ ਉਹਨਾਂ ਨੇ ਕਹੀ। ਸੋ 2 ਵਾਰ ਮੈਨੂੰ ਪਤਾ ਲੱਗਿਆ ਕਿ 2 ਵਾਰ ਉਹਨਾਂ ਨੇ ਫੂਡ ਪਾਈਪਾਂ ਜਿਹੜੀਆਂ ਹੈ ਨੇ ਉਹ ਉਖਾੜ ਕੇ ਬਾਹਰ ਕੱਢ ਦਿੱਤੀਆਂ ਆਪਣੇ ਅੰਦਰੋਂ ਤੇ ਇਸੇ ਦੌਰਾਨ ਉਹਨਾਂ ਦੇ ਨੱਕ ਦੇ ਵਿੱਚ ਬਲੀਡਿੰਗ ਵੀ ਹੋਈ ਪਰ ਉਹਨਾਂ ਨੂੰ ਬੇਹੋਸ਼ ਕਰਕੇ ਜ਼ਬਰਦਸਤੀ ਦੁਬਾਰਾ ਪਾਈਪਾਂ ਤੀਜੀ ਵਾਰ ਫਿਰ ਚੌਥੀ ਵਾਰ ਲਾਈਆਂ ਗਈਆਂ। ਤਾਂ ਇਸੇ ਦੌਰਾਨ ਜ਼ਿਆਦਾ ਸਮੇਂ ਤੱਕ ਉਹਨਾਂ ਨੂੰ ਬੇਹੋਸ਼ ਹੀ ਰੱਖਿਆ ਜਾਂਦਾ। ਇਹ ਗੱਲ ਵੀ ਉਹਨਾਂ ਨੂੰ ਹੱਥਕੜੀ ਲਾ ਦਿੱਤੀ ਗਈ ਹੈ ਹੁਣ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਹੱਥਾਂ ਨੂੰ। ਇਹ ਬਹੁਤ ਨਿੰਦਣਯੋਗ ਗੱਲ ਹੈ। ਇਹ ਗੱਲ ਜਿਹੜੀ ਹੈ ਸਮੁੱਚੇ ਭਾਈਚਾਰੇ ਦੇ ਵਿੱਚ ਜਾਣੀ ਚਾਹੀਦੀ ਹੈ ਤਾਂ ਕਿ 82 ਸਾਲਾਂ ਬਜ਼ੁਰਗ ਨੂੰ ਇਸ ਤਰ੍ਹਾਂ ਹੱਥਕੜੀ ਲਗਾ ਦਿੱਤੀ ਗਈ, ਉਹਨਾਂ ਨੇ ਲਗਾ ਦਿੱਤੀ ਹੈ। ਸੋ ਇਟ ਇਜ਼ ਅ ਵੈਰੀ ਸ਼ੇਮਫੁਲ ਥਿੰਗ। ਤਾਂ ਭਾਈ ਸਾਹਿਬ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਸਾਡੀ ਭੁੱਖ ਹੜਤਾਲ ਸ਼ੁਰੂ ਹੋਈ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ, ਇੱਕ ਪਾਸੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਉਹਨਾਂ ਕੋਲ ਕਰੰਟ ਲਿਸਟ ਹੈ ਪੂਰੀ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਸਰੇ ਪਾਸੇ ਸੁਮੇਧ ਸੈਣੀ ਹੈ ਉਹ ਕਹਿ ਰਿਹਾ ਕਿ ਕੋਈ ਮੇਬੀ ਸ਼ਾਇਦ 1-2 ਬੰਦੇ ਹੋਣਗੇ ਜੇਲ੍ਹ ਦੇ ਵਿੱਚ ਜਿਹਨਾਂ ਦੀ ਰਿਹਾਈ ਪੋਸੀਬਲ ਹੈ ਪਰ ਕੋਈ ਪੋਸੀਬਿਲਿਟੀ ਨਜ਼ਰ ਨਹੀਂ ਆ ਰਹੀ। ਇਸ ਸਭ ਨੂੰ ਐਜ਼ ਅ ਮੀਡੀਆ ਪਰਸਨੈਲਿਟੀ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ ਬੜਾ ਤਕਨੀਕੀ ਜੀ ਗੱਲ ਹੈ ਕਿ ਇਹ ਆਪਣੇ ਹਿਸਾਬ ਨਾਲ ਜਿਹੜੀ ਹੈ ਸਰਕਾਰ ਉਹ ਤੋੜ ਮਰੋੜ ਲੈਂਦੀ ਹੈ ਗੱਲ ਨੂੰ ਆਪਣੇ ਹਿਸਾਬ ਨਾਲ ਕਿ ਲੋਕਾਂ ਦੇ ਵਿੱਚ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ, ਕਿ ਸਮਰਥਨ ਨਾ ਮਿਲੇ ਸਿੱਖਾਂ ਦਾ, ਉਸ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਤਾਂ ਕਿ ਇਹ ਇੱਕ ਵੱਡੀ ਘਟਨਾ ਹੋਈ ਹੈ ਕਿ ਹੱਥਕੜੀਆਂ ਲਾ ਕੇ ਜ਼ਬਰਦਸਤੀ ਕਰਕੇ ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਬਕਾਇਦਾ ਸਾਈਮਲਟੇਨੀਅਸਲੀ ਉੱਥੇ ਦੇਖੋ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਇਹ ਗੱਲ ਫੈਲਾਈ ਜਾਂਦੀ ਹੈ ਵੱਡੇ ਪੱਧਰ ਦੇ ਉੱਤੇ ਕਿ ਤਕਨੀਕੀ ਤੌਰ ਤੇ ਕਿਸੇ ਦੀ ਰਿਹਾਈ ਨਹੀਂ ਬਣਦੀ ਹੈਗੀ, ਤਕਨੀਕੀ ਮਾਮਲਾ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਇਹ ਸਰਾਸਰ ਆਪਣੇ ਢੰਗ ਨਾਲ ਇੱਕ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਾਰੀ ਗੱਲ ਨੂੰ। ਮੈਨੂੰ ਲੱਗਦਾ ਕਿ ਇਸ ਦੇ ਬਾਰੇ ਡੂੰਘਾਈ ਦੇ ਨਾਲ ਤਿਆਰੀ ਕਰਕੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਕਿ ਜੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ 24 ਘੰਟੇ ਦੇ ਅੰਦਰ ਅੰਦਰ ਜਿਹੜੀ ਹੈ ਉਹਨੂੰ ਰੁਕਵਾਇਆ ਜਾ ਸਕਦਾ ਤਾਂ ਇਹ ਤਾਂ ਰਿਹਾਈ ਦਾ ਮਾਮਲਾ ਹੈ ਜੀ। ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਉਸ ਤੋਂ ਵੱਡੀ ਗੱਲ ਨਹੀਂ ਹੈਗੀ ਉਹ ਸਾਡੇ ਕੋਲ ਇੱਕ ਉਦਾਹਰਨ ਹੈ, ਬਹੁਤ ਵੱਡੀ ਐਗਜ਼ਾਮਪਲ ਹੈ। ਬਿਲਕੁਲ ਤੁਸੀਂ ਕਹਿਣਾ ਚਾਹੁੰਦੇ ਕਿ ਸਾਨੂੰ ਉਸੇ ਤਰ੍ਹਾਂ ਸੰਘਰਸ਼ ਫਿਰ ਤੋਂ ਕਰਨਾ ਚਾਹੀਦਾ ਜਿਸ ਤਰ੍ਹਾਂ ਭਾਈ ਰਾਜੋਆਣਾ ਦੀਵਾਰ ਨੂੰ ਕੀਤਾ ਸੀਗਾ ਜਾਂ ਫਿਰ ਜਿਸ ਤਰ੍ਹਾਂ ਅਸੀਂ ਭਾਈ ਗੁਰਬਖਸ਼ ਸਿੰਘ ਜੀ ਨੂੰ ਆਪਣਾ ਸਮਰਥਨ ਦਿੱਤਾ ਸੀ ਸਾਰੇ ਆਲ ਓਵਰ ਦਾ ਵਰਲਡ, ਉਸੇ ਤਰ੍ਹਾਂ ਸਾਨੂੰ ਭਾਈ ਸੂਰਤ ਸਿੰਘ ਖਾਲਸਾ ਜੀ ਦੀ ਵੀ ਇਸੇ ਤਰ੍ਹਾਂ ਉਹਨਾਂ ਨੂੰ ਮਦਦ ਦੇਣਾ ਚਾਹੀਦਾ, ਉਹਨਾਂ ਦੇ ਸੰਘਰਸ਼ ਦੇ ਵਿੱਚ ਨਾਲ ਜੁੜਨਾ ਚਾਹੀਦਾ। ਦੇਖੋ ਆਪਣੇ ਆਪ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਸਾਡੀਆਂ ਅਪੀਲਾਂ ਕਰਕੇ ਜਾਂ ਤੁਹਾਡੀਆਂ ਅਪੀਲਾਂ ਕਰਕੇ ਕਦੇ ਵੀ ਸਿੱਖ ਕੌਮ ਨਹੀਂ ਤੁਰੀ ਹੈਗੀ ਸੰਘਰਸ਼ ਦੇ ਵਿੱਚ ਕਿਸੇ ਦੇ ਵਿੱਚ ਵੀ। ਇਹ ਆਪ ਮੁਹਾਰਾ ਵਹਿਣ ਹੁੰਦਾ ਕੌਮਾਂ ਦਾ ਤੇ ਕੌਮਾਂ ਜਿਹੜੀਆਂ ਰਿਐਕਟ ਨਹੀਂ ਕਰਦੀਆਂ, ਪ੍ਰਤੀਕਰਮ ਨਹੀਂ ਪ੍ਰਗਟ ਕਰਦੀਆਂ ਆਪਣਾ, ਉਹਨਾਂ ਤੋਂ ਪਤਾ ਲੱਗਦਾ ਕਿ ਕੌਮਾਂ ਹੁਣ ਜਾਂ ਤਾਂ ਮਰ ਚੁੱਕੀਆਂ ਨੇ ਤੇ ਇਸ ਦੇ ਲਈ ਪੁਨਰ ਜਾਗਰਤੀ ਦੀ ਲੋੜ ਹੁੰਦੀ ਹੈ। ਸੋ ਮੈਂ ਕਹਿੰਦਾ ਕਿ ਸਮਾਂ ਆਏਗਾ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਅਸੀਂ ਵਰਤਾਰਾ ਦੇਖਦੇ ਹਾਂ ਪਿਛਲੇ ਸਮਿਆਂ ਦੇ ਵਿੱਚ, ਇਤਿਹਾਸ ਇਸ ਗੱਲ ਦਾ ਗਵਾਹ ਤੇ ਸਾਡੀਆਂ ਅਪੀਲਾਂ ਨਾਲ ਤਾਂ ਇੰਨਾ ਫਰਕ ਨਹੀਂ ਪੈਣਾ ਹੈਗਾ
ਤੇ ਅਸੀਂ ਉਸ ਮੁਕਾਮ ਤੇ ਵੀ ਨਹੀਂ ਹੈਗੇ ਕਿ ਅਸੀਂ ਅਪੀਲ ਕਰ ਸਕੀਏ ਕੌਮ ਨੂੰ। ਵੱਡੀ ਗੱਲ ਇਹ ਹੈ ਕਿ ਇਸ ਘਟਨਾ ਦਾ ਕੋਈ ਨਾ ਕੋਈ ਨਤੀਜਾ ਜ਼ਰੂਰ ਨਿਕਲੇਗਾ। ਮੈਂ ਮਤਲਬ ਦਾਅਵੇ ਨਾਲ ਕਹਿ ਸਕਦਾ ਇਸ ਗੱਲ ਨੂੰ। ਤੇ ਉਸ ਤੋਂ ਬਾਅਦ ਫਿਰ ਕੌਮ ਦੇ ਲਈ ਜਿਹੜੀ ਹੈ ਲਕੀਰ ਨੂੰ ਕੁੱਟਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹੂਗਾ ਤੇ ਉਹ ਸੱਪ ਨੇ ਲੰਘ ਜਾਣਾ। ਤੇ ਵੱਡੀ ਗੱਲ ਹੈ ਵੀ ਸੋਚ ਵਿਚਾਰ ਤੋਂ ਬਾਅਦ ਕੌਮ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਪੈਣਾ। ਹਾਂਜੀ ਜੀ। ਤੇ ਭਾਈ ਸਾਹਿਬ ਸਾਡੇ ਕੋਲ 1-1.5 ਮਿੰਟ ਰਹਿ ਗਿਆ ਕਿਉਂਕਿ ਸਾਡੇ ਕੋਲ ਹੋਰ ਕਾਫੀ ਸਾਰੇ ਮੁੱਦੇ ਨੇ ਜਿਹਦੇ ਉੱਪਰ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਇੱਕ ਸਵਾਲ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪੰਜਾਬ ਵਿੱਚ ਜਿਹੜੀਆਂ ਹੋਈਆਂ ਰੀਸੈਂਟਲੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਾਂ ਫਿਰ ਨਗਰ ਪੰਚਾਇਤਾਂ ਦੀ ਚੋਣਾਂ ਦੇ ਵਿੱਚ ਬਾਦਲ ਅਕਾਲੀ ਦਲ ਤੇ ਬੀਜੇਪੀ ਨੂੰ ਬੜੀ ਹੀ ਭਾਰੀ ਜਿੱਤ ਹਾਸਿਲ ਹੋਈ ਹੈ। ਕੀ ਕਾਰਨ ਹੈ ਕਿ ਲੋਕ ਇਹਨਾਂ ਦੀਆਂ ਕਰਤੂਤਾਂ ਦੇਖਦੇ ਹੋਏ ਵੀ ਫਿਰ ਵੀ ਇਹਨਾਂ ਨੂੰ ਵੋਟ ਪਾ ਜਾਂਦੇ ਨੇ? ਦੇਖੋ ਜੀ, ਰੂਲਿੰਗ ਪਾਰਟੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਰੂਲਿੰਗ ਪਾਰਟੀ ਹੈ, ਆਪਣੇ ਆਪ ਨੂੰ ਪੂਰੀ ਤਰ੍ਹਾਂ ਜਿਹੜਾ ਹੈ ਹਰ ਤਰੀਕੇ ਨਾਲ ਲੋਕਾਂ ਦੇ ਵਿੱਚ ਇਹ ਸੁਨੇਹਾ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਚੁੱਕੀ ਹੈ ਕਿ ਅਸੀਂ ਜੋ ਹੈਗੇ ਆ ਪੰਜਾਬ ਦੇ ਵਿੱਚ ਸੁਪਰੀਮ ਹੈ। ਅਸੀਂ ਬੀਤੇ ਸਮੇਂ ਦੇ ਵਿੱਚ ਕਾਂਗਰਸ ਦੀ ਅੰਦਰੂਨੀ ਲੜਾਈ, ਹੋਰ ਕਾਫੀ ਮਸਲੇ ਇਹੋ ਜਿਹੇ ਹੋਏ ਨੇ ਜਾਂ ਮੈਨੇਜ ਕੀਤਾ ਗਿਆ ਜਿਨ੍ਹਾਂ ਮਸਲਿਆਂ ਨੂੰ, ਤਾਂ ਉਹ ਵੀ ਇਹੋ ਪ੍ਰਭਾਵ ਦੇਣ ਲਈ ਹੀ ਕੀਤੇ ਗਏ ਨੇ। ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਘਟਨਾਵਾਂ ਜਿਨ੍ਹਾਂ ਨੂੰ ਤੋੜ ਮਰੋੜ ਕੇ ਜਾਂ ਮੈਨੇਜ ਕਰਕੇ ਅੱਗੇ ਪੇਸ਼ ਕੀਤਾ ਜਾਂਦਾ ਹੈ। ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਚਾਹੇ ਗੁੰਡਾਗਰਦੀ ਹੈ, ਚਾਹੇ ਕੋਈ ਕਿਸੇ ਤਰੀਕੇ ਦਾ ਜੋ ਵੀ ਪ੍ਰਕਾਸ਼ਨ ਦਿੱਤਾ ਜਾ ਰਿਹਾ ਤਾਂ ਉਹਦਾ ਤੋੜ ਤੁਹਾਡਾ ਇਹੋ ਹੀ ਹੈ ਕਿ ਤੁਸੀਂ ਇਸ ਪਾਰਟੀ ਦੇ ਨਾਲ ਹੀ ਤੁਹਾਨੂੰ ਜੀਣਾ ਪਏਗਾ। ਇਹ ਤੁਹਾਡੀ ਸਜ਼ਾ ਕਹਿ ਲਓ ਜਾਂ ਤੁਹਾਡੀ ਮਜਬੂਰੀ ਕਹਿ ਲਓ ਕਿ ਲੋਕਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ। ਮੈਨੇਜ ਕੀਤਾ ਜਾਂਦਾ, ਵੋਟਾਂ ਖਰੀਦੀਆਂ ਜਾਂਦੀਆਂ ਨੇ, ਲੋਕ ਵਿਕਦੇ ਨੇ। ਤਾਂ ਹਰ ਵਾਰ ਇਸ ਤਰ੍ਹਾਂ ਹੁੰਦਾ ਤੇ ਜਾਗਰੂਕਤਾ ਦੀ ਜਿਹੜੀ ਲਹਿਰ ਹੈ ਬਹੁਤ ਘੱਟ ਹੈ। ਲੋਕਾਂ ਤੱਕ ਜਿਹੜੀ ਪਹੁੰਚ ਨਹੀਂ ਹੈ ਮੀਡੀਆ ਦੀ। ਪੰਜਾਬ ਦੇ ਵਿੱਚ ਇੰਟਰਨੈਟ ਸਲੋ ਹੈ। ਪੰਜਾਬ ਦੇ ਵਿੱਚ ਲੋਕ ਇੰਟਰਨੈਟ ਦੀ ਘੱਟ ਵਰਤੋਂ ਕਰਦੇ ਨੇ। ਪੰਜਾਬ ਦੇ ਵਿੱਚ ਜਿਹੜਾ ਮੀਡੀਆ ਲੋਕਾਂ ਨੂੰ ਦੇਖਣ ਲਈ ਮਿਲ ਰਿਹਾ ਉਹ PTC ਚੈਨਲ ਹੈ ਤੇ ਹੋਰ ਜਿਹੜੇ ਅਖਬਾਰ ਨੇ ਜਾਂ ਹੋਰ ਨੇ ਉਹ ਪੜ੍ਹਦੇ ਨੇ ਜਿਨ੍ਹਾਂ ਦੇ ਉੱਤੇ ਪੂਰੀ ਤਰ੍ਹਾਂ ਸਰਕਾਰ ਦਾ ਹੀ ਆਪਾਂ ਹੱਥ ਕਹਿ ਸਕਦੇ ਹਾਂ। ਤੋਂ ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਹੈ। ਠੀਕ ਹੈ, ਲੋਕ ਜਾਗਰੂਕ ਨੇ, ਬਹੁਤ ਲਹਿਰ ਦਾ ਰੂਪ ਧਾਰਨ ਕਰਦੇ ਨੇ। ਜਿਵੇਂ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਿਆ, ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਜਿੱਤੇ ਨੇ, 2-3 ਉਮੀਦਵਾਰ ਦੂਜੇ ਨੰਬਰ ਤੇ ਰਹੇ ਨੇ। ਤਾਂ ਅਸੀਂ ਇਹ ਗੱਲ ਨੂੰ ਭਲੀ ਭਾਂਤ ਦੇਖ ਸਕਦੇ ਹਾਂ ਕਿ ਲੋਕਾਂ ਦਾ ਜਿਹੜਾ ਸੋਚਣ ਸ਼ਕਤੀ ਹੈ, ਲੋਕਾਂ ਦਾ ਜਿਹੜਾ ਨਜ਼ਰੀਆ ਦੇਖਣ ਦਾ, ਘਟਨਾਵਾਂ ਨੂੰ ਸਮਝਣ ਦਾ, ਸੋਚਣ ਦਾ, ਉਸ ਦੇ ਵਿੱਚ ਹਾਲ ਦੀ ਘੜੀ ਅਸੀਂ ਤਬਦੀਲੀ ਨਹੀਂ ਦੇਖ ਰਹੇ ਹੈਗੇ। ਬਿਲਕੁਲ ਇਹ ਤਬਦੀਲੀ ਲਹਿਰ ਦੇ ਰੂਪ ਚ ਆਉਣੀ ਹੈ। ਜਦੋਂ ਵੀ ਆਉਣੀ ਹੈ ਤੇ ਫਿਰ ਵੱਡੇ ਵੱਡੇ ਜਿਹੜੇ ਬੰਨ ਨੇ ਉਹ ਵੀ ਟੁੱਟ ਜਾਂਦੇ ਨੇ ਜਦੋਂ ਕੋਈ ਲਹਿਰ ਵੱਡੀ ਆਉਂਦੀ ਹੈ। ਤਾਂ ਅਸੀਂ ਉਮੀਦ ਕਰਦੇ ਹਾਂ 2017 ਦੇ ਵਿੱਚ ਕੋਈ ਨਾ ਕੋਈ ਇਨਕਲਾਬ ਆਏਗਾ, ਲੋਕਾਂ ਵੱਲੋਂ ਲਿਆਂਦਾ ਜਾਏਗਾ ਤੇ ਉਹਦੇ ਵਹਿਣ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਬਹਿ ਜਾਣਾ। ਜੀ ਤੇ ਸੁਰਿੰਦਰ ਜੀ, ਥੈਂਕ ਯੂ ਸੋ ਮਚ ਕਿਉਂਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਸ਼ੁਕਰੀਆ ਕਿ ਤੁਸੀਂ ਇਸ ਮੇਨ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਨਾਲ। ਭਾਈ ਸੂਰਤ ਸਿੰਘ ਦੀ ਸਿਹਤ ਦੇ ਉੱਪਰ ਵੀ ਸਾਨੂੰ ਪੂਰਾ ਵੇਰਵਾ ਦਿੱਤਾ ਐਂਡ ਥੈਂਕ ਯੂ ਸੋ ਮਚ। ਅਸੀਂ ਤਾਂ ਇਹੀ ਅਰਦਾਸ ਕਰਦੇ ਕਿ ਉਹਨਾਂ ਦੀ ਸਿਹਤ ਚੰਗੀ ਹੋਵੇ ਐਂਡ ਨਾਲ ਤੁਸੀਂ ਵੀ ਆਪਣਾ ਧਿਆਨ ਰੱਖੋ ਪੰਜਾਬ ਦੇ ਵਿੱਚ ਖਾਸ ਕਰਕੇ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ। ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ। ਤੇ ਵਿਊਅਰਸ, ਅਸੀਂ ਇਸ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।